ਤੇ ਹੁਣ ਮੈਂ ਨਾ ਨਮਰਾ ਨੂੰ ਕਹਿਣਾ ਕਿ ਮੈਨੂੰ ਪਤਾ ਉਹ ਇਸ ਵੇਲੇ ਨਾ ਹੌਲੀ ਹੌਲੀ ਜਿਵੇਂ ਅਸੀਂ ਚੋਰ ਦਰਵਾਜ਼ੇ ਸੇ ਨਿਕਲਨੇ ਉਹ ਨਿਕਲਨੇ ਕੀ ਉਹ ਹੈ। ਇਹ ਵੀ ਵੈਮਨ ਰਾਈਟਸ ਐਕਟਿਵਿਜ਼ਮ ਤੋਂ ਲੈ ਕੇ ਔਰਤਾਂ ਦੀ ਜਾਗਰਤੀ ਲਈ ਕੰਮ ਇਹ ਕਰਦੀ ਹੈ। ਤੇ ਨਾਲ ਸ਼ਾਇਰੀ ਲਿਖਤ ਇਲਮ ਅਦਬ ਦੇ ਨਾਲ ਜੁੜਤ ਹੈ, ਕ੍ਰੀਏਟਿਵਿਟੀ ਦੇ ਨਾਲ ਜੁੜਤ ਹੈ। ਬਾਇਓਕੈਮਿਸਟਰੀ ਜਿਹਦੀ MS ਹੈ, ਇਹਨੇ BS ਕੀਤੀ ਹੋਈ ਹੈ ਗਵਰਨਮੈਂਟ ਕਾਲਜ ਯੂਨੀਵਰਸਿਟੀ ਤੋਂ, ਤੇ ਚੰਗੀ ਇਹਦੀ ਪੜ੍ਹਤ ਹੈ। ਤੇ ਅੱਜ ਕੱਲ੍ਹ ਸ਼ਾਇਰੀ ਦੇ ਨਾਵੇਂ ਵੀ ਬਹੁਤ ਕੁਝ ਸੁਖਨ ਸਾਹਮਣੇ ਆਉਂਦਾ ਹੈ। ਤੇ ਮੇਰਾ ਦਿਲ ਹੈ ਕਿ ਔਰਤਾਂ ਦੇ ਹਵਾਲੇ ਨਾਲ ਇੱਕ ਦਿਨ ਨੁਮਾਇੰਦਗੀ ਹੋ ਜਾਏ, ਕੋਈ ਚਾਰ ਗੱਲਾਂ ਇੱਥੇ ਔਰਤਾਂ ਕਿਉਂ ਨਹੀਂ, ਵਸੇਬ 'ਚ ਕਿਉਂ ਨਹੀਂ, ਉਸ ਹਵਾਲੇ ਨਾਲ ਆਪਣਾ ਗੱਲੀ ਐਕਸਪ੍ਰੈਸ਼ਨ ਦੇਣਾ ਔਰ ਸ਼ਾਇਰੀ ਕੋਈ ਨਜ਼ਮ ਸਾਨੂੰ ਸੁਣਾ ਦੇਣ। ਤਸ਼ਰੀਫ ਲਿਆਓ ਨਮਰਾ ਵਾਰਸ। ਤਾੜੀਆਂ ਆ ਜਾਓ ਆ ਜਾਓ ਆ ਜਾਓ। ਇੰਜ ਤੇ ਫਿਰ ਇੰਜ ਹੀ ਇਹ ਜ਼ਿੰਮੇਵਾਰੀਆਂ ਨੇ, ਡਿਊਟੀਆਂ ਨੇ। ਕੀ ਪਤਾ ਕਿਹੜੀ ਤੰਦ ਮਨਜ਼ੂਰ ਹੋ ਜਾਏ, ਕੱਤਣਾ ਤਾਂ ਚਾਹੀਦਾ ਨਾ। ਤੈਨੂੰ ਸੰਦਲ ਦਾ ਚਰਖਾ ਲੈ ਕੇ ਦੇਵਾਂਗੇ ਸਾਰੇ ਜਣੇ ਰਲ ਕੇ। ਮਸਾਇਲ ਇੰਨੇ ਜ਼ਿਆਦਾ ਨੇ ਕਿ ਇੱਕ ਮਸਲੇ ਨੂੰ ਡਿਸਕਸ ਕਰੋ ਤੇ ਇੰਝ ਲੱਗਦਾ ਜਿਵੇਂ ਦੂਜੇ ਨਾਲ ਜ਼ਿਆਦਤੀ ਹੋ ਜਾਂਦੀ। ਇਹ ਬਿਲਕੁਲ ਇੰਝ ਹੀ ਹੈ ਜਿਵੇਂ ਕਿ ਸ਼ੀਆ ਟਾਰਗੇਟਿੰਗ ਹੋ ਰਹੀ, ਬਲੋਚ ਟਾਰਗੇਟਿੰਗ ਹੋ ਰਹੀ, ਇਸੇ ਤਰ੍ਹਾਂ ਫਲਸਤੀਨ 'ਚ ਮਾਮਲਾਤ ਨੇ। ਇਹ ਬਹੁਤ ਜ਼ਿਆਦਾ ਐਸੇ ਇਸ਼ੂਜ਼ ਅੱਜ ਕੱਲ੍ਹ ਅਸੀਂ ਫੇਸ ਕਰ ਰਹੇ ਹਾਂ ਕਿ ਦਿਲ ਜਿਹੜਾ ਹੈ ਉਹ ਮੱਠਾ ਪੈ ਜਾਂਦਾ ਕਿ ਬੰਦਾ ਕਿਹੜੀ ਗੱਲ ਕਰੇ, ਕਿਹੜਾ ਮਸਲਾ, ਕਿਹੜੀ ਚੀਜ਼ 'ਤੇ ਆਵਾਜ਼ ਉਠਾਏ। ਐਜ਼ ਅ ਵੂਮਨ ਮੈਂ ਬਿਲਕੁਲ ਤਮਾਮ ਔਰਤਾਂ ਦੀ ਮੈਂ ਪ੍ਰਿਵਿਲੇਜਡ ਹਾਂ। ਮੈਂ ਬਿਲਕੁਲ ਕਹਾਂਗੀ ਕਿ ਮੈਨੂੰ ਇੱਥੇ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ। ਥੋੜ੍ਹੀ ਮੈਂ ਬਹਾਦਰ ਵੀ ਹਾਂ ਕਿ ਮੈਂ ਕੁਝ ਮੌਕੇ ਛੀਨੇ ਵੀ ਇਸ ਮੁਆਸ਼ਰੇ 'ਚ ਰਹਿ ਕੇ ਜਿੱਥੇ ਮੇਲ ਡੋਮੀਨੈਂਟ ਮੁਆਸ਼ਰਾ ਸੀ। ਤੇ ਅਸਲ ਗੱਲ ਤਾਂ ਇਹ ਵੀ ਜਿੱਥੇ ਸਾਹ ਲੈਣ ਦੀ ਵੀ ਇੱਕ ਔਰਤ ਲਈ ਪਰੇਸ਼ਾਨੀ ਹੈ। ਔਰਤਾਂ ਇੱਥੇ ਕਿਉਂ ਨਹੀਂ ਨੇ? ਸਭ ਤੋਂ ਪਹਿਲੇ ਮੈਂ ਸੋਚ ਰਹੀ ਸਾਂ ਅੱਜ ਹੀ ਕਿ ਥੋੜ੍ਹਾ ਜਿਹਾ ਸਾਡਾ ਨਾ ਕੰਪਲੈਕਸ ਹੈ, ਪਰਸਨਲ ਕੰਪਲੈਕਸ ਹੈ। ਐਜ਼ ਅ ਨੇਸ਼ਨ ਕਹਿ ਸਕਦੇ ਹੋ ਕਿ ਅਸੀਂ ਜਿਹੜੇ ਸਾਡਾ ਆਪਣਾ ਬੰਦਾ ਕੋਈ ਗੱਲ ਕਰੇਗਾ ਨਾ, ਅਸੀਂ ਉਹਨੂੰ ਨਹੀਂ ਮੰਨਾਂਗੇ, ਅਸੀਂ ਉਹਨੂੰ ਨਹੀਂ ਜਾਣਾਂਗੇ, ਅਸੀਂ ਉਹਨੂੰ ਨਹੀਂ ਸੁਣਾਂਗੇ। ਇੱਥੇ ਅਫਜ਼ਲ ਸਾਹਿਬ ਕੋਈ ਗੱਲ ਕਰਨਗੇ, ਕੋਈ ਸ਼ੇਰ ਸੁਣਾਉਣਗੇ ਤੇ ਕਹਿਣਗੇ ਇਹ ਤਾਂ ਐਵੇਂ ਲੱਗਾ ਹੈ। ਤੇ ਉਹੀ ਗੱਲ ਜੇ ਬਾਰਡਰ ਪਾਰ ਤੋਂ ਕੋਈ ਕਰ ਦੇਗਾ ਤੇ ਉਹਦੀ ਵਾਹ ਜੇਕਾਰ। ਇਹਦਾ ਮਤਲਬ ਇਹ ਵੀ ਕਿ ਸਾਡਾ ਕੋਈ ਪਰਸਨਲ ਕੰਪਲੈਕਸ ਹੈ ਜਿਹਦੀ ਵਜ੍ਹਾ ਤੋਂ ਅਸੀਂ ਆਪਣੇ ਲੋਕਾਂ ਨੂੰ ਨਹੀਂ ਸਰਾਹਦੇ, ਆਪਣੇ ਲੋਕਾਂ ਦੀਆਂ ਗੱਲਾਂ ਨਹੀਂ ਸਮਝਦੇ। ਤੇ ਹਾਲਾਂਕਿ ਆਪਣੇ ਲੋਕ ਹੀ ਆਪਣੇ ਮਸਾਇਲ ਜਾਣਦੇ ਹੁੰਦੇ ਨੇ ਕਿ ਅਸਲ ਮਸਾਇਲ ਕੀ ਨੇ। ਇਹ ਮੇਲਸ ਨਾਲ ਰਵੱਈਆ ਹੈ। ਤੇ ਫਿਰ ਜਦੋਂ ਅਸੀਂ ਫੀਮੇਲ ਦੀ ਗੱਲ ਕਰੀਏ ਤੇ ਫੀਮੇਲ ਸਲੇਵ ਆਫ ਦ ਸਲੇਵ ਹੈ, ਯਾਨੀ ਇੱਕ ਉਹ ਰਿਆਸਤ ਦੀ ਸਲੇਵ ਹੈ, ਦੂਜਾ ਉਹ ਉਹਨਾਂ ਸਾਰੀਆਂ ਬੰਦਿਸ਼ਾਂ, ਉਹਨਾਂ ਸਾਰਿਆਂ ਅਸੂਲ ਔਰ ਕਵਾਨੀਨ ਦੀ ਹੈ ਜਿਹੜਾ ਇੱਕ ਐਜ਼ ਐਨ ਇੰਡੀਵਿਜੂਅਲ ਮਰਦ ਮੁਆਸ਼ਰਾ ਉਹਦੇ 'ਤੇ ਲਾਉਂਦਾ। ਤੇ ਰਾਈਟਰਸ ਸ਼ਾਇਰਾਤ ਕਿਉਂ ਨਹੀਂ ਨੇ ਕਿ ਜਦੋਂ ਕੋਈ ਚਾਰ ਬੰਦੇ ਬੈਠੇ ਹੋਣ, ਤਿੰਨ ਬੰਦੇ ਮਰਦ ਸੁਣਾ ਦੇਣਗੇ ਨਾ ਕੁਝ, ਤੇ ਜਦੋਂ ਕੋਈ ਔਰਤ ਦੀ ਵਾਰੀ ਆਏਗੀ ਨਾ ਤੇ ਉਹਨੂੰ ਨਾਲ ਹੀ ਜਜਮੈਂਟਲ ਤਰੀਕੇ ਨਾਲ ਵੇਖਣ ਲੱਗ ਪੈਣਗੇ ਕਿ ਭਈ ਇਹਦਾ ਆਪਣਾ ਹੈਗਾ ਵੀ ਇਹ ਕਿ ਨਹੀਂ ਹੈਗਾ, ਇਹ ਖਿਆਲ ਇਹਨੂੰ ਆਪ ਲਿਖਿਆ ਇਹਨੇ ਕਿ ਨਹੀਂ ਲਿਖਿਆ। ਇਹ ਇਤਨੀ ਕੁ ਮਾੜੀ ਹਰਕਤ ਹੈ ਕਿ ਚਾਰ ਬੰਦਿਆਂ 'ਚ ਬੈਠੇ ਤੁਸੀਂ ਇੱਕ ਔਰਤ ਨੂੰ ਡੀਗ੍ਰੇਡ ਕਰ ਰਹੇ ਹੋ। ਤੁਸੀਂ ਭਾਵੇਂ ਕੁਝ ਕਹਿ ਰਹੇ ਹੋ, ਨਹੀਂ ਕਹਿ ਰਹੇ, ਤੁਹਾਡਾ ਜਜਮੈਂਟਲ ਰਵੱਈਏ ਉਹਨੂੰ ਡੀਗ੍ਰੇਡ ਕਰਦੇ ਨੇ, ਉਹਦਾ ਕੌਨਫੀਡੈਂਸ ਲੋ ਕਰਦੇ ਨੇ। ਤੇ ਉਹ ਫਿਰ ਜੇ ਸੁਣਾ ਰਹੀ ਹੈ ਤੇ ਉਹ ਕੱਲ੍ਹ ਨੂੰ ਨਹੀਂ ਸੁਣਾਏਗੀ, ਉਹ ਨਹੀਂ ਲਿਖੇਗੀ। ਤੇ ਜਿਤਨੀ ਮਰਦਾਂ ਨੂੰ ਐਜ਼ ਅ ਮਤਲਬ ਯੂਥ ਨੂੰ ਸਰਾਹਣ ਦੀ ਜ਼ਰੂਰਤ ਹੈ, ਉਸ ਤੋਂ ਡਬਲ ਸਾਡੀਆਂ ਔਰਤਾਂ ਨੂੰ, ਸਾਡੀਆਂ ਸਵਾਣੀਆਂ ਨੂੰ ਸਰਾਹਣ ਦੀ ਜ਼ਰੂਰਤ ਹੈ ਸਾਨੂੰ, ਤਾਂ ਕਿ ਉਹ ਆਉਣ ਤੇ ਗੱਲਬਾਤ ਕਰਨ, ਆਪਣੀ ਨੁਮਾਇੰਦਗੀ ਕਰਨ। ਸਭ ਤੋਂ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਐਜ਼ ਐਨ ਮਤਲਬ ਐਜ਼ ਅ ਸਟੂਡੈਂਟ, ਐਜ਼ ਐਨ ਐਕਟਿਵਿਸਟ ਮੈਨੂੰ ਇਹ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪਈਆਂ। ਤੇ ਇਹ ਉਹ ਲੋਕ ਨੇ ਜਿਹੜੇ ਬਾਹਰ ਨਿਕਲ ਕੇ ਔਰਤਾਂ ਦੇ ਹਕੂਕ ਦੀਆਂ ਗੱਲਾਂ ਵੀ ਕਰਦੇ ਨੇ
ਐਕਟਿਵਿਸਟ ਵੀ ਨੇ, ਫੈਮਿਨਿਜ਼ਮ ਨੂੰ ਵੀ ਮੰਨਦੇ ਨੇ, ਮਗਰ ਅਗਰ ਇਹ ਰਵੱਈਆ ਇਹਨਾਂ ਲੋਕਾਂ ਤੋਂ ਆ ਰਿਹਾ ਤੇ ਫਿਰ ਘਰ ਬੈਠੀ ਔਰਤ ਦੀ ਤੇ ਕੋਈ ਜ਼ਿੰਦਗੀ ਨਹੀਂ ਹੋਏਗੀ। ਇਹ ਆਪਣੀਆਂ ਔਰਤਾਂ ਨੂੰ ਉਸ ਐਕਟਿਵਿਜ਼ਮ ਨਾਲ ਕਿਵੇਂ ਜੋੜਦੇ ਨੇ? ਹਾਂ, ਆਪਣੀਆਂ ਔਰਤਾਂ ਲਈ ਤੇ ਉਹ ਐਕਟਿਵਿਜ਼ਮ ਨਹੀਂ ਨਾ ਹੈਗੀ, ਉਹ ਬਿਲਕੁਲ ਨਹੀਂ ਹੈਗੀ, ਉਹ ਇੱਕ ਹੋਰ ਹੈ ਮੁਨਾਫਕਤ ਦਾ ਲੈਵਲ। ਘਰ ਬੈਠੀਆਂ ਔਰਤਾਂ ਦੀ ਕੀ ਅਹਿਮੀਅਤ ਹੋਏਗੀ ਜਾਂ ਉਹਨਾਂ ਦੀ ਓਪੀਨੀਅਨ ਕਿੰਨਾ ਕੁ ਮੈਟਰ ਕਰਦਾ ਹੋਏਗਾ। ਮੈਨੂੰ ਸਿਰਫ ਉਹਨਾਂ ਚੀਜ਼ਾਂ ਤੇ ਦੁੱਖ ਹੈ ਔਰ ਤਕਲੀਫ ਹੈ। ਇੱਥੇ 4 ਬੰਦੇ ਜਿੰਨੇ ਵੀ ਬੈਠੇ ਹੋਏ ਨੇ ਉਹਨਾਂ ਸਾਰਿਆਂ ਤੋਂ ਮੇਰੀ ਰਿਕੁਐਸਟ ਹੈ ਕਿ ਆਪਣੀਆਂ ਔਰਤਾਂ ਦੀ ਗੱਲ ਸੁਣੋ, ਗੱਲ ਮੰਨੋ। ਉਹਨਾਂ ਦਾ ਓਪੀਨੀਅਨ ਉਤਨਾ ਹੀ ਅਹਿਮ ਹੈ ਜਿੰਨਾ ਤੁਹਾਡਾ ਸਭ ਦਾ ਓਪੀਨੀਅਨ ਅਹਿਮ। ਉਹਨਾਂ ਦੀ ਗੱਲ ਉਤਨੀ ਅਹਿਮ ਹੈ। ਤੁਸੀਂ ਸਾਰੇ ਇਹ ਸਮਝਦੇ ਹੋ ਕਿ ਗੱਲ ਲੰਬੀ ਤਾਂ ਨਹੀਂ ਹੋ ਰਹੀ ਕਿ ਔਰਤ ਜਿਹੜੀ ਹੈ ਉਹ ਇਮੋਸ਼ਨਲ ਹੁੰਦੀ ਹੈ, ਉਹਦੇ ਡਿਸੀਜਨ। ਇਹ ਬਹੁਤ ਵੱਡਾ ਆਲਮੀਆ ਹੈ ਕਿ ਤੁਸੀਂ ਇੱਕ ਜਨਰਲ ਜਿਹਾ ਕਨਸੈਪਟ ਹੈ ਕਿ ਔਰਤ ਇਮੋਸ਼ਨਲ ਹੁੰਦੀ, ਉਹਦੀ ਗੱਲ ਦੀ, ਉਹਦੇ ਡਿਸੀਜਨ ਦੀ ਕੋਈ ਵੈਲਿਊ ਨਹੀਂ ਹੁੰਦੀ। ਮੈਂ ਪਹਿਲੇ ਉਹ ਗੱਲ ਕਰ ਚੁੱਕੀ ਹਾਂ ਕਿ ਉਹਨੂੰ ਇਤਨੀਆਂ ਬੰਦਿਸ਼ਾਂ ਨੇ, ਇਤਨੀਆਂ ਕੜੀਆਂ, ਇਤਨੀ ਜ਼ੰਜੀਰਾਂ 'ਚ ਉਹ ਜਕੜੀ ਹੋਈ ਹੈ ਕਿ ਉਹਨੂੰ ਗੱਲ ਕਰਨ ਲੱਗਿਆ ਵੀ ਆਪਣੀ ਡਰ ਲੱਗਦਾ। ਤੇ ਇਮੋਸ਼ਨਲ ਹੋਣਾ ਕੋਈ ਬੁਰੀ ਗੱਲ ਨਹੀਂ ਹੁੰਦੀ। ਇਹ ਰਿਕਾਰਡ ਵੀ ਹੋ ਰਿਹਾ ਤੇ ਜਿਹੜੀ ਖਾਤੂਨ ਜਿਹੜੀ ਮੇਰੀ ਭੈਣ ਨੇ ਗੱਲ ਸੁਣੇਗੀ, ਉਹ ਇੱਕ ਭੈਣ ਹਾਂ ਬਿਲਕੁਲ ਉਹ ਸੁਣ ਰਹੀ ਸਨ। ਇਮੋਸ਼ਨਲ ਹੋਣਾ ਕੋਈ ਬੁਰੀ ਗੱਲ ਨਹੀਂ, ਪੂਰਾ ਨੇਚਰ ਇਮੋਸ਼ਨਲ ਹੈ। ਹਰ ਇੱਕ ਚੀਜ਼ ਦੇ ਇਮੋਸ਼ਨਸ ਹਨ, ਜਜ਼ਬਾਤ ਹਨ। ਤੇ ਉਹ ਅਗਰ ਕੋਈ ਆਪਣੇ ਜਜ਼ਬਾਤ, ਇਹ ਤਾਂ ਸਭ ਚੰਗੀ ਗੱਲ ਹੁੰਦੀ। ਉਹ ਬੁਜ਼ਦਿਲ ਬੰਦਾ ਹੁੰਦਾ ਜਿਹੜਾ ਇਮੋਸ਼ਨਸ ਨਹੀਂ ਸ਼ੋ ਕਰ ਸਕਦਾ, ਜਿਹੜਾ ਆਪਣਾ ਰੇਜ, ਆਪਣਾ ਗੁੱਸਾ, ਆਪਣਾ ਮੁਹੱਬਤ, ਆਪਣੀ ਕੇਅਰ ਨਹੀਂ ਸ਼ੋ ਕਰ ਸਕਦਾ। ਇਸ ਹਿਸਾਬ ਨਾਲ ਔਰਤਾਂ ਬਹੁਤ ਸੁਪੀਰੀਅਰ ਨੇ। ਤੇ ਇਹ ਅਗਰ ਇਤਨਾ ਕਲੀਅਰੈਂਸ, ਇਤਨੀ ਟਰਾਂਸਪੇਰੈਂਸੀ ਨਾਲ ਮੁਆਸ਼ਰਾ ਚੱਲਦਾ ਹੁੰਦਾ ਤੇ ਅੱਜ ਅਸੀਂ ਜਿਹੜੇ ਮਸਾਇਲ 'ਚ ਪਏ ਹੁੰਨਾ ਪੈਂਦੇ। ਤੇ ਬਸ ਇਹੀ ਕੁਝ ਗੱਲਾਂ ਸਨ, ਇਲਤਜਾਮਾਂ ਸਨ, ਰਿਕੁਐਸਟ ਸਨ। ਅੱਧੀ ਗਵਾਹੀ ਤੇ ਤੁਸੀਂ ਚੁੱਪ ਹੋ ਜਾਂਦੇ ਹੋ, ਕਿਉਂ? ਅੱਧੀ ਗਵਾਹੀ ਤੇ ਤੁਸੀਂ ਚੁੱਪ ਹੋ ਜਾਂਦੇ ਹੋ ਕਿਉਂ? ਕਿ ਕੋਈ ਮਜ਼ਹਬ ਵੀ ਸਾਡੀ ਪੂਰੀ ਗਵਾਹੀ ਨਹੀਂ ਮੰਨਦਾ, ਕੋਈ ਰੱਬ, ਦੇਵਤਾ, ਭਗਵਾਨ ਸਾਡੀ ਨਹੀਂ ਸੁਣਦਾ। ਸਾਡੇ ਜੰਮੇ ਸਾਡੇ ਹੀ ਵਾਲਾਂ ਨੂੰ ਪੈਂਦੇ ਨੇ ਤੇ ਅਸੀਂ ਉਹ ਵਾਲ ਛਾਤੀਆਂ ਲਪੇਟ ਸੋ ਜਾਂਦੇ ਹਾਂ। ਸਾਡੇ ਜੰਮੇ ਸਾਡੇ ਹੀ ਵਾਲਾਂ ਨੂੰ ਪੈਂਦੇ ਨੇ ਤੇ ਅਸੀਂ ਉਹ ਵਾਲ ਛਾਤੀਆਂ ਲਪੇਟ ਸੋ ਜਾਂਦੀਆਂ ਵਾ। ਤੁਸੀਂ ਸਾਡੇ ਜਿਸਮਾਂ ਨੂੰ ਆਪਣੀਆਂ ਜ਼ਮੀਨਾਂ ਸਮਝ ਕੇ ਇਹਨਾਂ ਤੇ ਥੁੱਕ ਸੁੱਟ ਕੇ ਜ਼ਹਿਰ ਬੰਦੇ ਤੇ ਵਾਢੀ ਵੇਲੇ ਗਾਇਬ ਹੋ ਜਾਂਦੇ ਨੇ। ਅਸੀਂ ਜੇ ਧੀਆਂ ਧਿਆਣੀਆਂ ਹਾਂ, ਅਸੀਂ ਜੇ ਘਰ ਦੀਆਂ ਰਾਣੀਆਂ ਹਾਂ ਤੇ ਸਾਨੂੰ ਪਰੋਰੀ ਬਣਾ ਕੇ ਘਰ ਦਾ ਗੰਦ ਸਾਫ਼ ਕਰ ਦਿਓ। ਕਿਉਂ? ਤੁਸੀਂ ਕਹਿੰਦੇ ਹੋ ਸਾਡੇ ਕੋਲ ਸਾਰੇ ਹੱਕ ਨੇ, ਜਾਗਣ ਦਾ, ਸੌਣ ਦਾ, ਬਹਿਣ ਦਾ, ਖਾਣ ਦਾ, ਪਰ ਬੋਲਣ ਦਾ ਨਹੀਂ। ਤੇ ਜਦੋਂ ਸਾਨੂੰ ਬੋਲਣਾ ਆਉਂਦਾ ਹੈ ਤੁਸੀਂ ਸਾਡੇ ਬੁੱਲਾਂ ਤੇ ਸੁਰਖੀ ਲਾ ਦਿੰਦੇ। ਬਹੁਤ ਵਾਹ ਵਾਹ ਵਾਹ।